ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਜੋ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 27 ਅਪ੍ਰੈਲ 2026 13 ਵਿਸਾਖ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਕੈਲੀਫੋਰਨੀਆ ਤੋਂ ਸਰਦਾਰ ਸਰਬਦਿਆਲ ਸਿੰਘ ਜਰਾ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਰਬਦਿਆਲ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਹ ਵਰਾ ਖਾਲਸਾ ਡੈਕਲੇਰੇਸ਼ਨ ਦਿਵਸ ਦੀ 40ਵੀਂ ਵਰ੍ਹੇਗੰਢ ਹੈ ਔਰ ਇਸ ਲਈ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ ਹੈ ਦੁਨੀਆ ਭਰ ਵਿੱਚ ਹੋ ਰਹੇ ਨਗਰ ਕੀਰਤਨ ਅਤੇ ਆਪਾਂ ਕਹਿ ਲਓ ਕਿ ਖਾਲਸਾ ਜ਼ਿੰਦਾਬਾਦ ਜਿਹੜੇ ਨੇ ਨਾਰੇ ਉਹ ਗੂੰਜਦੇ ਨੇ ਔਰ ਨਿਊਯਾਰਕ ਵਿੱਚ ਮੈਨਹੈਟਨ ਵਿਖੇ ਕੱਢੀ ਗਈ 78ਵੀਂ ਸਿੱਖ ਡੇ ਪਰੇਡ ਵਿੱਚ ਵੀ ਖਾਲਸਾ ਦੀ ਜਿਹੜੀ ਹੈ ਗੂੰਜ ਹੈ ਉਹ ਹਾਵੀ ਹੋਈ ਹੈ ਔਰ ਸੁਰ ਹਾਵੀ ਹੋਈ ਹੈ। ਸੋ ਜਿਸ ਤਰ੍ਹਾਂ ਕਿ ਭਾਰੀ ਮੀਂਹ ਵੀ ਪੈ ਰਿਹਾ ਸੀ ਉਸ ਦੇ ਬਾਵਜੂਦ ਵੀ ਜਿਹੜੇ ਸਿੱਖ ਸੰਗਤਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਇਸ ਵਿੱਚ ਜਿਹੜੀ ਹੈ ਸ਼ਮੂਲੀਅਤ ਕੀਤੀ ਹੈ। ਸੋ ਅੱਡ-ਅੱਡ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਦੇ ਫਲੋਰਸ ਉੱਪਰ ਖਾਲਸਾ ਦੇ ਜਿਹੜੇ ਝੰਡੇ ਲਹਿਰਾ ਰਹੇ ਸਨ ਔਰ ਨਿਊਯਾਰਕ ਦੇ ਮੇਅਰ ਨੇ ਵੀ ਇਸ ਪਰੇਡ ਵਿੱਚ ਸ਼ਮੂਲੀਅਤ ਕੀਤੀ ਔਰ ਅਸੀਂ ਇਸ ਕਾਮਯਾਬ ਪਰੇਡ ਲਈ ਸਮੂਹ ਸਿੱਖ ਸੰਗਤ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦੇ ਹਾਂ। ਸੋ ਹੁਣ ਆਪਾਂ ਡਾਕਟਰ ਸਾਹਿਬ ਦੇ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ LA ਕੈਲੀਫੋਰਨੀਆ ਨਿਵਾਸੀ ਸਰਬਦਿਆਲ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਅਸੀਂ ਸਮਝਦੇ ਹਾਂ ਕਿ ਸਾਡੇ ਪੰਥ ਦਰਦੀ ਵੀਰਾਂ ਭੈਣਾਂ ਦੇ ਦਸਵੰਧ ਦੀ ਬਦੌਲਤ ਹੀ ਅਸੀਂ ਇਸ ਚੈਨਲ ਨੂੰ ਪਿਛਲੇ ਲਗਭਗ 14 ਸਾਲਾਂ ਤੋਂ ਚਲਾਉਣ ਦੇ ਸਮਰੱਥ ਹੋ ਸਕੇ। ਹੁਣ ਬੇਸ਼ੱਕ ਓਵਰਆਲ ਵੀ ਇੱਕ ਰਿਸੈਸ਼ਨ ਦਾ ਮਾਹੌਲ ਵੀ ਬਣਦਾ ਜਾ ਰਿਹਾ ਹੈ ਔਰ ਟਰੱਕਿੰਗ ਇੰਡਸਟਰੀ, ਊਬਰ ਔਰ ਯੈਲੋ ਕੈਬ ਇਹ ਸਾਰੇ ਜਿਹਦੇ 'ਚ ਵੱਡੀ ਗਿਣਤੀ 'ਚ ਜਿਹੜੇ ਸਾਡੇ ਕਿਰਤੀ ਵੀਰ ਭੈਣਾਂ ਨੇ ਉਹ ਲੱਗੇ ਹੋਏ ਨੇ, ਉਹ ਸਫ਼ਰ ਵੀ ਕਰ ਰਹੇ ਨੇ ਇਕਨੋਮਿਕਲੀ। ਲੇਕਿਨ ਇਹਦੇ ਬਾਵਜੂਦ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਸ ਜਿਹੜਾ ਹਾਰਡ ਟਾਈਮ ਹੈ ਇਸ ਨੂੰ ਦੇਖਦੇ ਹੋਏ ਵੀ ਜਿਹੜੇ ਸਾਡੇ ਵੀਰ ਭੈਣਾਂ ਇਹ ਸਮਝਦੇ ਨੇ ਕਿ ਟੀਵੀ 84 ਦਾ ਇੱਕ ਆਪਣਾ ਰੋਲ ਹੈ। ਅੱਜ ਦੇ ਜ਼ਮਾਨੇ 'ਚ ਜਿਹੜੀ ਲੜਾਈ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ, ਪਿਛਲੇ 14 ਸਾਲਾਂ 'ਚ ਟੀਵੀ 84 ਨੇ ਖਾਲਿਸਤਾਨ ਦਾ ਨੈਰੇਟਿਵ ਬਿਨਾਂ ਕਿਸੇ ਬਾਇਸ ਤੋਂ, ਬਿਨਾਂ ਕਿਸੇ ਨਫ਼ਰਤ ਤੋਂ, ਬਿਨਾਂ ਕਿਸੇ ਗਾਲੀ ਗਲੋਚ ਤੋਂ ਸੱਚ ਹੱਕ ਇਨਸਾਫ ਦੇ ਉੱਤੇ ਮਬਨੀ ਉਸ ਨੂੰ ਦੁਨੀਆ ਦੇ ਸਾਹਮਣੇ ਰੱਖਿਆ। ਔਰ ਇਸ ਦੇ ਨਾਲ ਅਸੀਂ ਇਹ ਵੀ ਕੋਸ਼ਿਸ਼ ਕੀਤੀ ਕਿ ਜਿਹੜਾ 1947 ਦੌਰ ਦੇ ਵਿੱਚ ਜਿਹੜਾ ਪਾਗਲਪਨ ਦਾ ਦੌਰ, ਵਹਿਸ਼ੀਪੁਣੇ ਦਾ ਦੌਰ ਸੀ ਸਾਡੇ
ਦੋਵੇਂ ਪੰਜਾਬਾਂ ਦੇ ਵਿੱਚ, ਚੜ੍ਹਦੇ ਤੇ ਲਹਿੰਦੇ ਪੰਜਾਬ 'ਚ, ਜਿਸ ਨੇ ਸਾਡੀਆਂ ਦੋਨਾਂ ਕੌਮਾਂ ਦੇ ਵਿੱਚ ਇੱਕ ਵੱਡੀ ਦਰਾਰ ਪਾਈ, ਕੁੜਿੱਤਣ ਪੈਦਾ ਕੀਤੀ, ਜ਼ਹਿਰੀਲਾਪਨ ਪੈਦਾ ਕੀਤਾ, ਕਿ ਅਸੀਂ ਇਸ ਨੂੰ ਵੀ ਇੱਕ ਡਾਇਲੋਗ ਦੇ ਨਾਲ, ਤਾਂ ਕਿ ਜਿਹੜੀਆਂ ਸਾਡੀਆਂ ਸਾਂਝਾਂ ਉਸ ਤਹਿਜ਼ੀਬ ਦੀਆਂ, ਬੋਲੀ ਦੀਆਂ, ਸਾਂਝੇ ਉਹਨਾਂ ਸਥਾਨਾਂ ਦੀਆਂ ਜਿਹੜੇ ਸਦੀਆਂ ਤੋਂ ਉਸ ਧਰਤੀ ਦੇ ਉੱਤੇ ਇਕੱਠੇ ਰਹੇ, ਔਰ ਈਵਨ ਕਿ ਬੇਸ਼ੱਕ 18ਵੀਂ ਸਦੀ ਇੱਕ ਟਰਾਇਲ ਦੀ ਸਦੀ ਸੀ, ਉਹ ਮੁਗਲ ਹੋਣ ਜਾਂ ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਪਰ ਉਸ ਸਾਰੀ ਸਟਰਗਲ 'ਚ ਜਦੋਂ ਸਿੱਖ ਕੌਮ ਘੱਲੂਘਾਰਿਆਂ 'ਚੋਂ ਵੀ ਗੁਜ਼ਰੀ, ਜਦੋਂ ਸਿੱਖਾਂ ਨੇ ਲਗਭਗ 100 ਸਾਲ ਦੇ ਉਹਨਾਂ ਆਪਣੇ ਘੱਲੂਘਾਰਿਆਂ 'ਚੋਂ ਨਿਕਲ ਕੇ, ਕੁਰਬਾਨੀਆਂ ਦੇ ਇਤਿਹਾਸ 'ਚੋਂ, ਜਿੱਥੇ ਸਿਰਾਂ ਦੇ ਮੁੱਲ ਪਏ, ਜਿੱਥੇ ਜਿਹੜੇ ਨੇ ਘਰ-ਬਾਰ ਉਜੜੇ, ਔਰ 2-3 ਜਨਰੇਸ਼ਨਾਂ ਜੰਗਲਾਂ ਦੇ ਵਿੱਚ ਹੀ ਜੰਮੀਆਂ ਪਲੀਆਂ, ਪ੍ਰਵਾਨ ਚੜ੍ਹੀਆਂ, ਪਰ ਜਦੋਂ ਸਿੱਖ ਰਾਜ ਆਇਆ, ਜਿਹੜਾ ਸਰਕਾਰੇ ਖਾਲਸਾ ਜੀਓ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ, ਤੇ ਕੋਈ ਇਸ ਕਿਸਮ ਦੀ ਨਫ਼ਰਤ ਮੁਸਲਮਾਨਾਂ ਪ੍ਰਤੀ ਨਹੀਂ ਦਿਖਾਈ ਗਈ, ਕਿਸੇ ਨੂੰ ਜ਼ਬਰਦਸਤੀ ਜਿਹੜਾ ਹੈ ਉਸ ਦੇ ਧਰਮ ਤੋਂ ਜਿਹੜਾ ਹੈ ਉਸ ਨੂੰ ਪਤਤ ਨਹੀਂ ਕੀਤਾ ਗਿਆ। ਇਸ ਦੇ ਉਲਟ ਮੈਰਿਟ ਇੱਕ ਆਧਾਰ ਬਣਿਆ, ਜਿਸ ਦੇ ਤਹਿਤ ਫਕੀਰ ਅਜ਼ੀਜ਼ੁਦੀਨ ਵਰਗੇ, ਜਿਨ੍ਹਾਂ ਦੇ ਖਾਨਦਾਨ ਦੇ ਜਿਹੜੇ ਡਿਸੈਂਡੈਂਟ ਨੇ, ਅੱਜ ਵੀ ਉਸ ਮਾਣ ਦੇ ਨਾਲ ਉਹਨਾਂ ਨੇ ਫਕੀਰ ਖਾਨਾ ਲਾਹੌਰ ਦੇ ਵਿੱਚ ਉਸ ਦੌਰ ਦੀਆਂ ਯਾਦਾਂ ਨੂੰ ਸਾਂਭਿਆ ਹੋਇਆ। ਫਕੀਰ ਅਜ਼ੀਜ਼ੁਦੀਨ ਖਾਲਸਾ ਰਾਜ ਦੇ ਫੋਰਨ ਮਿਨਿਸਟਰ ਸਨ, ਔਰ ਮਹਾਰਾਜਾ ਰਣਜੀਤ ਸਿੰਘ ਦੇ ਇੰਨੇ ਕਰੀਬੀ ਸਨ ਕਿ ਉਹਨਾਂ ਨੂੰ ਇਹ ਹੱਕ ਸੀ ਕਿ ਜਿਹੜਾ ਫੈਸਲਾ ਕੋਈ ਮਹਾਰਾਜਾ ਨੇ ਦਰਬਾਰ ਦੇ ਵਿੱਚ ਕੀਤਾ, ਉਹ ਵੀ ਉਸ ਨੂੰ ਆ ਕੇ ਉਹਨਾਂ ਨੂੰ ਕਹਿ ਕੇ ਉਲਟਾ ਸਕਦੇ ਸਨ। ਔਰ ਉਹਨਾਂ ਦੇ ਭਰਾਤਾ ਜਿਹੜੇ ਨੇ ਇੰਟੀਰੀਅਰ ਮਿਨਿਸਟਰੀ, ਜਿਹਨੂੰ ਅੱਜ ਅਸੀਂ ਕਹਿੰਦੇ ਹਾਂ, ਲਾ ਐਂਡ ਆਰਡਰ ਨਾਲ ਸੰਬੰਧਿਤ, ਖਜ਼ਾਨੇ ਨਾਲ ਸੰਬੰਧਿਤ, ਤਿੰਨੋਂ ਭਰਾ ਇੰਨੇ ਉਹਨਾਂ ਦੇ ਉੱਤੇ ਜਿਹੜਾ ਹੈ। ਔਰ ਕੁੱਲ ਮਿਲਾ ਕੇ ਜਦੋਂ ਅਸੀਂ ਉਸ ਦੌਰ ਦੇ ਪੀਰੀਅਡ ਨੂੰ ਦੇਖਦੇ ਕਿ ਨਾ ਮੌਤ ਦੀ ਸਜ਼ਾ ਸੀ, ਨਾ ਜੇਲਾਂ ਸਨ, ਨਾ ਕਦੇ ਜਿਹੜਾ ਹੈ ਉਹ ਕੋਈ ਭੁੱਖ ਨਾਲ ਮਰਿਆ, ਔਰ ਉਸ ਵੇਲੇ ਹਾਲਾਂ ਉਹ ਪੰਜਾਬ ਵੀ 2 ਤੋਂ 3 ਲੱਖ ਮੁਰੱਬਾ ਮੀਲ ਤੱਕ ਦਾ ਏਰੀਆ, ਕੁਝ ਸਿੱਧੀ ਮਲਕੀਅਤ, ਕੁਝ ਜਿਹੜੇ ਟ੍ਰਿਬਿਊਟਰੀ ਸਟੇਟ ਸਨ, ਪਰ ਉਸ ਦੌਰ ਦੇ ਵਿੱਚ ਉਹ ਪੰਜਾਬ ਵੀ ਜਿਹੜਾ ਇੰਨਾ ਵੱਡਾ ਸੀ, ਉਹ ਕੋਈ ਸਮੁੰਦਰ ਨਾਲ ਨਹੀਂ ਸੀ ਲੱਗਦਾ, ਜਿਵੇਂ ਅੱਜ ਕਈ ਇਹ ਸਵਾਲ ਚੁੱਕਣਗੇ ਕਿ ਜੀ ਖਾਲਿਸਤਾਨ ਤਾਂ ਲੈਂਡ ਲੌਕਡ ਹੋਏਗਾ ਔਰ ਉਹ ਕਿਵੇਂ ਗੁਜ਼ਾਰਾ ਕਰੇਗਾ। ਲੇਕਿਨ ਇਹਦੇ ਸਭ ਦੇ ਬਾਵਜੂਦ ਵੀ ਉਸ ਵੇਲੇ ਜਿਹੜੀ ਯੂਕੇ ਦੀ ਕਰੰਸੀ ਸੀ, ਬ੍ਰਿਟਿਸ਼ ਅੰਪਾਇਰ ਦੀ, ਉਸ ਨਾਲੋਂ 13 ਗੁਣਾ ਜ਼ਿਆਦਾ ਨਾਨਕਸ਼ਾਹੀ ਸਿੱਕਾ ਜਾਂ ਨਾਨਕਸ਼ਾਹੀ ਰੁਪਈਆ ਜ਼ਿਆਦਾ ਪਾਵਰਫੁਲ ਸੀ। ਇਹ ਮੈਂ ਬਾਰ-ਬਾਰ ਇਸ ਲਈ ਵੀ ਦੁਹਰਾਉਂਦਾ ਹਾਂ, ਔਰ ਉਹਦੇ 'ਚ ਸਿੱਖ, ਹਿੰਦੂ, ਮੁਸਲਮਾਨ ਹੀ ਨਹੀਂ, ਈਵਨ 50 ਤੋਂ ਜ਼ਿਆਦਾ ਯੂਰਪੀਅਨ, ਅਮਰੀਕਨ ਔਰ ਦੂਸਰੇ ਜਿਹੜੇ ਈਸਾਈ ਧਰਮ ਨੂੰ ਮੰਨਣ ਵਾਲੇ ਨੇ, ਉਹ ਵੀ ਉਸ ਖਾਲਸਾ ਰਾਜ ਦੇ ਵਿੱਚ ਉੱਚ ਅਹੁਦਿਆਂ 'ਤੇ ਤਾਇਨਾਤ ਸਨ। ਔਰ ਇਹ ਉਹ ਪੀਰੀਅਡ ਹੈ ਜਦੋਂ ਕਿ ਬਾਹਰ ਯੂਰਪ ਦੇ ਵਿੱਚ, ਜਿਹਨੂੰ ਬੜੀ ਐਡਵਾਂਸਡ ਸਿਵਲਾਈਜੇਸ਼ਨ ਵਾਲਾ ਮੁਲਕ ਕਿਹਾ ਜਾਂਦਾ ਹੈ, ਉਸ ਦੇ ਵਿੱਚ ਅਜੇ ਵੀ ਪਬਲਿਕ ਚੌਰਾਹਿਆਂ ਦੇ ਵਿੱਚ ਜਿਹੜਾ ਹੈ ਉਹ ਸਜ਼ਾਏ ਮੌਤ ਦਿੱਤੀ ਜਾਂਦੀ ਸੀ, ਔਰ ਬਹੁਤ ਸਾਰੀ ਲੁੱਟ ਖਸੁੱਟ ਔਰ ਕੋਲੋਨਾਈਜੇਸ਼ਨ ਵੈਸਟ ਦੇ ਮੁਲਕ ਜਿਹੜੇ ਨੇ ਉਹ ਬਾਹਰ ਨਿਕਲ ਕੇ ਕਰ ਰਹੇ ਸੀ। ਸੋ ਜ਼ਾਹਰ ਹੈ ਕਿ ਬਈ 1849 ਦੇ ਵਿੱਚ 1849 ਉਹ ਵਰ੍ਹਾ ਜਦੋਂ ਕਿ ਅੰਗਰੇਜ਼ਾਂ ਨੇ ਸਾਜ਼ਿਸ਼ ਦੇ ਨਾਲ, ਪਹਿਲੀ ਐਂਗਲੋ ਸਿੱਖ ਵਾਰ 1846 ਦੇ ਵਿੱਚ, ਜਿਹੜੀ ਉਹਨਾਂ ਨੇ ਖੁਦ ਟ੍ਰੀਟੀ ਆਫ ਅੰਮ੍ਰਿਤਸਰ ਜਿਹੜੀ 1809 'ਚ ਕੀਤੀ ਸੀ, ਉਸ ਨੂੰ ਵਾਇਲੇਟ ਕਰਕੇ ਉਹਨਾਂ ਨੇ ਹਮਲਾ ਕੀਤਾ, ਸਤਲੁਜ ਕ੍ਰਾਸ ਕੀਤਾ, ਕਿਉਂਕਿ ਸਤਲੁਜ ਹੱਦ ਸੀ ਸਿੱਖ ਰਾਜ ਔਰ ਜਿਹੜਾ ਉਹ ਉਸ ਸਤਲੁਜ ਪਾਰ ਦੀਆਂ ਰਿਆਸਤਾਂ ਦੀ। ਫਿਰ ਦੂਸਰੀ ਜੰਗ ਬਦੋ-ਬਦੀ, ਜਦੋਂ ਕਿ ਮਹਾਰਾਜਾ ਦਲੀਪ ਸਿੰਘ ਅਜੇ ਮਾਈਨਰ ਸੀ ਔਰ ਅੰਗਰੇਜ਼ ਉਹਦੇ ਗਾਰਡੀਅਨ ਬਣ ਕੇ ਲਾਹੌਰ 'ਚ ਬੈਠੇ ਸੀ, ਖੁਦ ਹੀ ਉਹਨਾਂ ਨੇ ਇਨਸਾਈਟ ਕੀਤਾ, ਖੁਦ ਹੀ ਉਹਨਾਂ ਨੇ ਅਲਟੀਮੇਟਲੀ ਮਹਾਰਾਜਾ ਦਲੀਪ ਸਿੰਘ ਨੂੰ ਜਿਹੜਾ ਤਖਤ ਤੋਂ ਲਾ ਕੇ ਨਾ ਸਿਰਫ ਉਸ ਦਾ ਮਜ਼ਹਬ ਬਦਲਿਆ, ਸਗੋਂ ਉਸ ਨੂੰ ਜਲਾਵਤਨ ਕਰਕੇ ਉਸ ਤੋਂ ਪਹਿਲਾਂ ਉਹਦੀ ਮਾਂ ਮਹਾਰਾਣੀ ਜਿੰਦਾ ਨੂੰ ਜਿਵੇਂ ਜ਼ਲੀਲ ਕੀਤਾ, ਕੈਦ ਕੀਤਾ ਸ਼ੇਖੂਪੁਰੇ ਦੇ ਕਿਲੇ ਦੇ ਵਿੱਚ, ਫਿਰ ਚਿਨਾਰ ਦੇ ਕਿਲੇ 'ਚ ਯੂਪੀ, ਜਿੱਥੋਂ ਉਹ ਇੱਕ ਵਣਜਾਰਨ ਦੇ ਭੇਸ ਦੇ ਵਿੱਚ ਨਿਕਲ ਕੇ ਨੇਪਾਲ ਪਹੁੰਚੀ, ਜਿੱਥੇ ਉਹਨੇ 12-13 ਸਾਲ ਕਿਸ ਹਾਲ 'ਚ ਕੱਟੇ, ਔਰ ਬਾਅਦ ਦੇ ਵਿੱਚ ਭਾਵੇਂ ਮਹਾਰਾਜਾ ਦਲੀਪ ਸਿੰਘ ਉਹਨਾਂ ਨੂੰ ਇੰਗਲੈਂਡ ਲੈ ਗਏ, ਲੇਕਿਨ 1 ਸਾਲ ਤੋਂ ਵੀ ਜ਼ਿਆਦਾ ਉਹ ਸਰਵਾਈਵ ਨਹੀਂ ਕੀਤੇ। ਔਰ ਜੋ ਉਹਨਾਂ ਜ਼ਮਾਨਿਆਂ ਦੇ ਵਿੱਚ ਇੱਕ ਤੌਰ ਤਰੀਕਾ ਹੁੰਦਾ ਸੀ ਇਹ ਕਿ ਭਾਈ ਇਹ
ਜਿਹੜਾ ਹੈ, ਕੋਈ ਸਲੋ ਪੁਆਇਜ਼ਨ ਦੇ ਦਿਓ, ਕੋਈ ਹੋਰ ਦੇ ਦਿਓ, ਲੇਕਿਨ ਮਰਨ ਤੋਂ ਪਹਿਲਾਂ ਵੀ ਉਸ ਬਹਾਦਰ ਸਰਦਾਰਨੀ ਨੇ ਜਿਹੜੇ ਅਖੀਰਲੇ ਲਫ਼ਜ਼ ਕਹੇ ਦਲੀਪ ਸਿੰਘ ਨੂੰ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਸੋ ਜਿਹੜਾ ਸਾਲ ਦੇ ਵਿੱਚ ਮਹਾਰਾਣੀ ਜਿੰਦਾਂ ਦਾ ਅਰਲੀ 40s ਦੇ ਵਿੱਚ ਉਸ ਦੀ ਉਮਰ ਹੈ, ਮੌਤ ਦਾ ਹੋਣਾ ਹੈ ਕੋਈ ਕੁਦਰਤੀ ਨਹੀਂ ਹੈ ਕਹਿਣ ਨੂੰ, ਭਾਵੇਂ ਕੋਈ ਇਹਦੇ ਲਈ ਹੁਣ ਸਬੂਤ ਤਾਂ ਨਹੀਂ ਹੁੰਦੇ, ਲੇਕਿਨ ਉਸਨੇ ਮਹਾਰਾਜਾ ਦਲੀਪ ਸਿੰਘ ਨੂੰ ਇਹ ਯਾਦ ਦਹਾਨੀ ਕਰਵਾਈ। ਔਰ ਇਹੀ ਕਾਰਨ ਹੈ ਕਿ ਈਵਨ ਮੈਂ ਦੇਖ ਰਿਹਾ ਸੀ ਕਿ ਸਿਕਸ ਫਾਰ ਜਸਟਿਸ ਵੱਲੋਂ ਆਉਣ ਵਾਲੇ ਦਿਨਾਂ 'ਚ ਜਦੋਂ ਕਿ ਕਿੰਗ ਚਾਰਲਸ 4 ਰੋਜ਼ਾ ਦੌਰੇ ਦੇ ਉੱਤੇ ਇੱਥੇ ਹੁਣ ਆਇਆ ਹੋਇਆ ਸੈਚਰਡੇ, ਉਹ ਪਹੁੰਚਿਆ ਮੰਡੇ, ਉਸ ਦੀ ਅੱਜ ਹੀ ਆਮਦ ਹੋਈ ਹੈ, ਤੇ ਇਹ ਯਾਦ ਦਹਾਨੀ ਕਰਾਉਣ ਲਈ ਕਿ ਭਾਈ ਸਾਡਾ ਰਾਜ ਵੀ ਧੋਖੇ ਨਾਲ ਇਹਨਾਂ ਨੇ ਖੋਇਆ ਸੀ। ਔਰ 9/11 ਮੈਮੋਰੀਅਲ ਦੇ ਬਾਹਰ ਜਿਹੜਾ ਸਵੇਰੇ 7 ਵਜੇ ਇੱਕ ਰੈਲੀ ਹੈ, ਖਾਲਿਸਤਾਨ ਰੈਲੀ, ਔਰ ਫਿਰ ਲਗਭਗ 98 ਸਾਲ ਬਾਅਦ 1947 ਦੇ ਵਿੱਚ ਜਦੋਂ ਕਿ ਹੇਸਟਲੀ ਆਪਣਾ ਜਿਹੜਾ ਉਹ ਬਿਸਤਰਾ ਬੰਨ੍ਹ ਕੇ ਇੱਧਰ ਨੂੰ ਮੁੜੇ, ਉਹਨਾਂ ਨੇ ਸਿੱਖ ਕੌਮ ਨੂੰ ਬਿਲਕੁਲ ਜਿਹੜਾ ਉਸ ਮੁਹਾਨੇ ਦੇ ਉੱਤੇ ਲਿਆ ਕੇ ਬਿਲਕੁਲ ਬਲਦੀ ਦੇ ਬੂਥੇ ਹੀ ਦੇ ਦਿੱਤਾ ਦੋਵੇਂ ਪਾਸੇ। ਔਰ ਜਿਹੜੀ ਅਸੀਂ ਨਫ਼ਰਤ ਦੀ ਗੱਲ ਕਰਦੇ ਹਾਂ, ਇਹ ਉਸ ਦੌਰ ਦੇ ਵਿੱਚ ਹੀ, ਕਿਉਂਕਿ ਨਾ ਪ੍ਰੋਪਰ ਢੰਗ ਦੇ ਨਾਲ ਡਿਵੀਜ਼ਨ ਹੋਈ, ਜੇ 48 ਦੇ ਵਿੱਚ ਉਹਨਾਂ ਨੇ ਸਤੰਬਰ ਦੇ ਵਿੱਚ ਛੱਡਣਾ ਸੀ, ਉਸ ਤੋਂ ਵੀ ਲਗਭਗ ਸਾਲ ਪਹਿਲਾਂ ਉਹਨੇ ਮਾਊਂਟ ਬੈਟਨ ਨੇ ਨਿਕਲਣ ਦਾ ਫੈਸਲਾ ਕੀਤਾ। ਔਰ ਨਤੀਜੇ ਦੇ ਤੌਰ ਤੇ ਜਿਹੜੀ ਹੈ ਉਹ ਇੱਕ ਉਸ ਕਿਸਮ ਦੀ ਦਰਿੰਦਗੀ ਭਰੀ ਜਿਹੜੀ ਹੈ ਉਹ ਬੈਟਲ, ਸਿਵਲ ਵਾਰ ਜਿਹੜੀ ਆ ਹੋਈ। 1 ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ ਔਰ 1 ਕਰੋੜ ਤੋਂ ਜ਼ਿਆਦਾ ਜਿਹੜੇ ਨੇ, 1 ਤੋਂ 2 ਮਿਲੀਅਨ ਦਾ ਵੀ ਜ਼ਿਕਰ ਹੁੰਦਾ ਹੈ, ਕਿਉਂਕਿ ਮਾਰਨ ਵਾਲਿਆਂ ਦੀਆਂ ਨਾ ਕਿਸੇ ਨੇ ਕਬਰਾਂ ਬਣਾਈਆਂ, ਨਾ ਸਮਾਧਾਂ ਬਣਾਈਆਂ, ਕੋਈ ਦਰਿਆਵਾਂ 'ਚ ਰੁੜ ਗਏ, ਕੋਈ ਵੱਢ ਟੁੱਕ ਕੇ ਜਿਹੜੇ ਸੁੱਟਤੇ, ਔਰ ਉਹ ਵੀ ਇੰਨੀ ਦਰਿੰਦਗੀ ਦੇ ਨਾਲ ਦੋਨੋਂ ਪਾਸਿਆਂ ਤੋਂ। ਔਰ ਇਹ ਵੀ ਸਾਡਾ TV 84 ਦਾ ਇੱਕ ਮਿਸ਼ਨ ਹੈ ਕਿ ਅਸੀਂ ਉਹਨਾਂ ਸਾਂਝਾਂ ਨੂੰ ਜਿਹੜੀਆਂ ਕਿ ਇਹ ਸਾਰੇ ਦੌਰ ਤੋਂ ਪਹਿਲਾਂ ਸਨ, ਉਹਨਾਂ ਨੂੰ ਜਿਹੜਾ ਮੇਨਟੇਨ ਹੀ ਨਾ ਕਰੀਏ, ਉਹਨਾਂ ਨੂੰ ਅੱਗੇ ਲੈ ਕੇ ਜਾਈਏ। ਔਰ ਸਾਨੂੰ ਖੁਸ਼ੀ ਹੈ ਕਿ ਅਸੀਂ ਆਪਣੇ ਇਸ ਸਫ਼ਰ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ। ਅੱਜ ਜਦੋਂ ਦੋਵਾਂ ਪੰਜਾਬਾਂ ਦੇ ਲੋਕ ਮਿਲਦੇ ਨੇ, ਉਧਰੋਂ ਜਥੇ ਆਉਂਦੇ ਨੇ, ਕਰਤਾਰਪੁਰ ਲਾਂਘੇ ਤੱਕ ਜਿਵੇਂ ਗੱਲ ਪਹੁੰਚੀ ਹੈ, ਔਰ ਜਿਵੇਂ ਜਿਹੜਾ ਇਹ ਸਾਰੇ 'ਚ ਜਿਹੜਾ ਦੇਖਿਆ ਜਾ ਰਿਹਾ ਹੈ, ਤਾਂ ਸਾਨੂੰ ਲੱਗਦਾ ਹੈ ਕਿ ਭਾਈ ਹੁਣ ਫਰਵਰੀ ਮਹੀਨੇ ਤੋਂ ਕਰਤਾਰਪੁਰ ਦਾ ਲਾਂਘਾ ਬੰਦ ਕੀਤਾ ਹੋਇਆ ਭਾਰਤ ਦੀ ਹਕੂਮਤ ਨੇ, ਕਿਉਂਕਿ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹਨਾਂ ਸਾਂਝਾਂ ਦਾ ਮਤਲਬ ਕੀ ਹੈ ਤੇ ਅਲਟੀਮੇਟਲੀ ਗੱਲ ਕਿਸ ਪਾਸੇ ਵੱਲ ਜਾਏਗੀ ਜਾਂ ਜਾ ਰਹੀ ਹੈ। ਲੇਕਿਨ ਕਈ ਵਾਰ ਅਜੇ ਵੀ ਆਪਣਾ ਇੱਕ ਜਿਹੜਾ ਮੂਰਖ ਤਬਕਾ ਉਹ ਈਵਨ ਇਸ ਗੁੱਡਵਿਲ ਜੈਸਚਰ ਨੂੰ, ਜੇ ਕੋਈ ਕਦੀ ਮੰਦਭਾਗੀ ਘਟਨਾ ਕਿਤੇ ਵਾਪਰਦੀ ਹੈ ਤੇ ਉਹਦੇ ਨਾਲ ਜੋੜ ਕੇ ਫਿਰ ਨਫ਼ਰਤ ਦੀ ਲਾਈਨ ਲੈਂਦਾ ਹੈ। ਔਰ ਦੂਸਰੇ ਪਾਸੇ ਵੀ ਉਸ ਕਿਸਮ ਦੇ ਕੁਝ ਜਿਹੜੇ ਧਾਰਮਿਕ ਤੌਰ ਤੇ ਅੰਨੇ ਲੋਕ, ਜਿਨ੍ਹਾਂ ਨੂੰ ਕੋਈ ਆਲੇ ਦੁਆਲੇ ਜਾਂ ਇਨਸਾਨੀਅਤ ਜਾਂ ਆਪਣੇ ਮਜ਼ਹਬ ਦੀ ਵੀ ਕੋਈ ਚੰਗੀ ਤਰ੍ਹਾਂ ਪਰਖ ਨਹੀਂ ਹੈ, ਉਹ ਵੀ ਉਸ ਕਿਸਮ ਦੇ ਨਫ਼ਰਤੀ ਮਾਹੌਲ ਦੇ ਵਿੱਚ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕਰਦੇ ਨੇ। ਸੋ ਇਹ ਜ਼ਰੂਰੀ ਹੈ, ਅਸੀਂ ਬੇਸ਼ੱਕ ਹਾਰਡਸ਼ਿਪ ਚੋਂ ਵੀ ਗੁਜ਼ਰ ਰਹੇ ਹਾਂ, ਪਰ ਸਾਡੇ ਸਾਹਮਣੇ ਸਾਡਾ ਮਿਸ਼ਨ ਬੜਾ ਕਲੀਅਰ ਹੈ। ਜੇ ਅਸੀਂ ਖਾਲਿਸਤਾਨ ਦਾ ਨੈਰੇਟਿਵ ਸਿਰਜ ਰਿਹਾ, ਤੇ ਅੱਜ ਜਦੋਂ ਅਸੀਂ ਇਸ ਵਰੇ 'ਚ ਗੱਲਬਾਤ ਕਰ ਰਹੇ ਹਾਂ, 40ਵੀਂ ਵਰ੍ਹੇਗੰਢ ਹੈ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ, 26 ਜਨਵਰੀ 1986 ਨੂੰ, ਕਿਉਂਕਿ ਜੂਨ 84 ਦਾ ਪਹਿਲਾ ਹਫ਼ਤਾ ਘੱਲੂਘਾਰਾ ਵਰਤਾਇਆ ਗਿਆ। ਕੱਲਾ ਅਕਾਲ ਤਖਤ ਸਾਹਿਬ ਹੀ ਨਹੀਂ, 37 ਹੋਰ ਹਿਸਟੋਰੀਕਲ ਗੁਰਦੁਆਰੇ ਪੰਜਾਬ ਤੋਂ ਇਲਾਵਾ ਵੀ ਹਰਿਆਣਾ ਔਰ ਹਿਮਾਚਲ ਦੇ ਵਿੱਚ ਵੀ, ਜਿਵੇਂ ਮੰਜੀ ਸਾਹਿਬ ਅੰਬਾਲਾ ਜਾਂ ਪੌਂਟਾ ਸਾਹਿਬ ਹਿਮਾਚਲ, ਉਸ ਦੇ ਵਿੱਚ ਫੌਜ ਨੇ ਐਂਟਰੀ ਮਾਰੀ, 4 ਚੁਫੇਰੇ ਬੈਨ, ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ। ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ, ਜਿਹੜੀਆਂ ਕਿ 3 ਜੂਨ ਵਾਲੇ ਦਿਨ, ਜਦੋਂ ਕਿ ਉਸ ਵਰੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਗੁਰਦੁਆਰਾ ਸਾਹਿਬਾਨ ਦੇ ਵਿੱਚ ਖਾਸ ਤੌਰ ਤੇ ਹਰਮੰਦਰ ਸਾਹਿਬ, ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ ਔਰ ਇਹਨਾਂ ਥਾਵਾਂ ਦੇ ਉੱਤੇ ਜਿਹੜੀ ਹੈ ਉਹ ਇਕੱਠੀ ਸੀ। ਕਿਵੇਂ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਨੂੰ ਢਾਇਆ ਗਿਆ, ਔਰ 4 ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੇ ਨੇ ਉਹ ਟੈਂਕ ਲਿਆਂਦੇ ਗਏ, ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ, ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ ਔਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ। ਸੋ ਜ਼ਾਹਰ ਹੈ ਕਿ ਅਸੀਂ ਅਕਸਰ ਇਹਨਾਂ ਆਪਣੇ ਸਾਰੇ ਪ੍ਰੋਗਰਾਮਾਂ 'ਚ ਹੀ ਦੁਹਰਾਉਂਦੇ ਸੰਤ ਪਿੰਡਾਂ ਵਾਲਿਆਂ ਦੇ ਉਹ ਅਲਫਾਜ਼। ਹਾਲਾਂ ਇਹ ਨਹੀਂ ਹੈ ਕਿ ਵੀ
ਖਾਲਸਾ ਰਾਜ ਜਾਂ ਖਾਲਿਸਤਾਨ ਦਾ ਕਨਸੈਪਟ ਉਹਨਾਂ ਦੇ ਨਾਲ ਸ਼ੁਰੂ ਹੋਇਆ। ਖਾਲਸਾ ਤਾਂ ਬੋਰਨ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਨਾਲ ਸਮਰਪਿਤ ਦੁਨੀਆ ਭਰ ਦੇ ਵਿੱਚ ਹੋ ਰਹੇ ਨਗਰ ਕੀਰਤਨਾਂ ਜਾਂ ਪੈਰੇਡਸ ਦੇ ਵਿੱਚ ਖਾਲਿਸਤਾਨ ਦੀਆਂ ਗੂੰਜਾਂ ਦੀ ਗੱਲ ਕਰਦੇ, ਜ਼ਾਹਰ ਹੈ ਕਿ ਸੈਚਰਡੇ ਜਿਹਨੂੰ ਤੁਸੀਂ ਵੀ ਵਰਦੇ ਮੀਂਹ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਉਹਨੂੰ ਕਵਰ ਕੀਤਾ, ਉਹ ਸਾਰੀ ਇਵੈਂਟ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਵਰਦੇ ਮੀਂਹ ਦੇ ਵਿੱਚ, ਉਹ ਮੀਂਹ ਵੀ ਜਿਹੜਾ 10 ਵਜੇ ਸ਼ੁਰੂ ਹੋ ਗਿਆ ਔਰ ਜਦੋਂ ਤੱਕ ਨਗਰ ਕੀਰਤਨ ਮੈਡੀਸਨ ਸਕੁਅਰ ਵਾਲੇ ਪਾਰਕ ਦੇ ਵਿੱਚ ਪਹੁੰਚਿਆ ਔਰ ਸਟੇਜ ਦੀ ਕਾਰਵਾਈ ਹੋਈ, ਮੀਂਹ ਫਿਰ ਵੀ ਪੈਂਦਾ ਰਿਹਾ ਔਰ ਬੜੀ ਤੇਜ਼ੀ ਦੇ ਨਾਲ ਮੀਂਹ ਪਿਆ। ਲੇਕਿਨ ਇਹਦੇ ਬਾਵਜੂਦ ਬਿਗਨਿੰਗ ਤੋਂ ਪਹਿਲੇ ਫਲੋਟ ਤੋਂ ਲੈ ਕੇ ਐਂਡ ਦੇ ਫਲੋਟ ਤੱਕ ਹਰ ਫਲੋਟ ਦੇ ਉੱਤੇ ਖਾਲਿਸਤਾਨ ਦੇ ਝੰਡੇ ਸੀ, ਖਾਲਿਸਤਾਨ ਦੇ ਨਾਰੇ, ਔਰ ਦਰਸ਼ਕ ਜਿਹੜੇ ਨੇ ਉਹ ਨਾਲ ਨਾਲ ਉਹ ਸੀਨੀਓਰੀਓ ਦੇਖ ਵੀ ਸਕਦੇ ਨੇ ਕਿ ਭਾਈ ਕਿਸ ਜੋਸ਼ ਦੇ ਨਾਲ। ਲੰਗਰਾਂ ਦਾ ਵੀ ਉਸ ਕਿਸਮ ਦਾ ਹੀ ਪ੍ਰਬੰਧ ਸੀ ਮੌਕੇ ਦੇ ਉੱਤੇ। ਇਹਦੇ 'ਚ ਇਹ ਕੋਈ ਸ਼ੱਕ ਨਹੀਂ ਹੈ ਕਿ ਭਾਈ ਜੇ ਮੌਸਮ ਇੰਨਾ ਵਰਸਟ ਨਾ ਹੁੰਦਾ ਤੇ ਜਿਹੜੀ ਗੈਦਰਿੰਗ ਹੈ ਉਹ ਸ਼ਾਇਦ 6 ਗੁਣਾ ਹੋਰ ਜ਼ਿਆਦਾ ਹੁੰਦੀ। ਲੇਕਿਨ ਇਹਦੇ ਬਾਵਜੂਦ ਇਵੈਂਟ ਦਾ ਹੋਣਾ ਇਸ ਲੈਵਲ ਦੇ ਉੱਤੇ, ਔਰ ਇਹ ਜਦੋਂ ਹੁਣ ਅਸੀਂ ਉਸ ਤੋਂ ਪਿਛਲੇ ਹਫਤੇ ਗੁਰਦੁਆਰਾ ਸਾਹਿਬ ਸਰੀ ਦਾ ਜ਼ਿਕਰ ਕਰਦੇ ਹਾਂ, ਦਸ਼ਮੇਸ਼ ਦਰਬਾਰ ਵੱਲੋਂ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਪੈਰੇਡ, ਜਿਹਦੇ 'ਚ 6 ਲੱਖ ਤੋਂ 7 ਲੱਖ ਦੀ ਹਾਜ਼ਰੀ ਸੀ, ਉਹ ਵੀ ਖਾਲਿਸਤਾਨ ਦੀਆਂ ਗੂੰਜਾਂ ਦੇ ਨਾਲ ਹੀ ਚਾਰ ਚਫੇਰੇ। ਈਵਨ ਉਹਨਾਂ ਦੇ ਬ੍ਰਿਟਿਸ਼ ਕੋਲੰਬੀਆ ਦੇ ਮੀਡੀਆ ਨੇ ਵੀ ਕਿਹਾ ਕਿ ਬਈ ਖਾਲਿਸਤਾਨ ਇੱਕ ਟਾਈਫੂਨ ਵਾਂਗ ਲੱਗਦਾ ਹੈ, ਕਿ ਜਿਵੇਂ ਇੱਕ ਪੂਰਾ ਰੀਲਾ ਜਿਹੜਾ ਕਰਾਊਡ ਦਾ, ਜਿਨ੍ਹਾਂ ਦੇ ਸੈਫਰਨ ਪੱਗਾਂ ਨੇ, ਚੁੰਨੀਆਂ ਨੇ, ਔਰ ਦੂਸਰੇ ਇਸੇ ਤਰ੍ਹਾਂ ਅਸੀਂ ਸਟਾਕਟਨ ਦੇ ਨਗਰ ਕੀਰਤਨ ਦਾ ਜ਼ਿਕਰ ਕੀਤਾ ਹੈ। ਟੋਰਾਂਟੋ ਨਾਲ ਸਾਨੂੰ ਸਾਡੇ ਵੀਰ ਯਵਾਰ ਖਾਨ ਸਾਹਿਬ, ਉਹਨਾਂ ਨੇ, ਯਵਾਰ ਸ਼ਾਹ ਜੀ ਨੇ ਜਿਹੜਾ ਉਹ ਸਾਨੂੰ ਉਹਦੀ ਰਿਪੋਰਟਿੰਗ ਵੀ ਭੇਜੀ ਹੈ। ਟੋਰਾਂਟੋ ਵੀ ਜਿਹੜਾ ਬਹੁਤ ਵੱਡਾ ਇਕੱਠ ਸੀ ਔਰ ਉੱਥੇ ਮੌਸਮ ਬਿਹਤਰ ਰਿਹਾ। ਔਰ ਇਸੇ ਤਰ੍ਹਾਂ ਯੂਰਪ ਦੇ ਵਿੱਚ ਹਰ ਥਾਂ ਤੇ, ਕਿਉਂਕਿ ਇਸ ਵਾਰ ਵੈਸੇ ਵੀ ਖਾਲਸਾ ਸਾਜਨਾ ਦਿਵਸ ਜਦੋਂ ਅਸੀਂ ਖਾਲਸੇ ਨੂੰ ਡਿਫਾਈਨ ਕਰਦੇ ਹਾਂ, ਖਾਲਸਾ ਬਾਦਸ਼ਾਹ ਜਾਂ ਬਾਗੀ, ਇਹੀ ਅਲਫਾਜ਼ ਨੇ। ਔਰ ਜਾਂ ਕਿਉਂਕਿ ਬਾਦਸ਼ਾਹ ਤਾਂ ਸਾਨੂੰ ਗੁਰੂ ਨੇ ਦਿੱਤੀ ਹੋਈ ਹੈ, ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ ਘੋੜੇ ਦੇ ਹੰਨੇ ਨਾਲ ਅਸੀਂ ਪਾਤਸ਼ਾਹੀ ਬੰਨੀ ਹੋਈ ਹੈ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਔਰ ਇਹੀ ਇਸ ਨੂੰ ਹੀ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ, ਧੁਰ ਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ। ਧੁਰ ਤੋਂ ਜਿਹੜੀ ਹੈ ਸਾਡੇ ਕੋਲ ਸੋਵਰਨਿਟੀ ਹੈ, ਤੇ ਜਦੋਂ ਸਾਡੀ ਸੋਵਰਨਿਟੀ ਕੋਈ ਖੋਹਦਾ ਹੈ ਤੇ ਫਿਰ ਅਸੀਂ ਬਾਗੀ ਹੋ ਜਾਂਦੇ। ਸਫ਼ਰ ਇਹੀ ਹੈ ਬਾਦਸ਼ਾਹ ਤੋਂ ਬਾਗੀ। ਔਰ ਜ਼ਾਹਰ ਹੈ ਕਿ ਇਹਨਾਂ ਜਦੋਂ ਜੂਨ 84 ਦਾ ਇੱਕ ਘੱਲੂਕਾਰਾ ਵਾਪਰਦਾ ਹੈ, ਫੌਜ ਅਗਲੇ ਕਈ ਮਹੀਨੇ ਔਰ ਫਿਰ ਉਸ ਤੋਂ ਬਾਅਦ ਪੂਰਾ ਦਹਾਕਾ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ, ਫੌਜ ਉਹਨਾਂ ਦਾ ਆਪਰੇਟਸ ਵੀ ਨਾਲ ਪਹਿਲਾਂ ਵਿਜ਼ੀਬਲ ਹੈ 6 ਮਹੀਨੇ ਜੂਨ ਤੋਂ ਬਾਅਦ ਤੱਕ ਵੀ, ਫਿਰ ਬਿਹਾਈਂਡ ਦਾ ਸੀਨ ਜਿਹੜੇ ਨੇ ਮੁਕਾਬਲੇ ਬਣਾ ਰਹੇ ਨੇ, ਉਹਨਾਂ ਦੇ ਸਿਕਿਉਰਿਟੀ ਦਸਤੇ, CRPF, ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਏਜੰਸੀਆਂ ਦੇ ਬੰਦੇ ਲਿਆ ਕੇ ਉਹਨਾਂ ਨੇ ਕਿਸ ਕਿਸਮ ਦੀਆਂ ਕਿਲਿੰਗਸ ਪੰਜਾਬ ਦੇ ਵਿੱਚ ਕੀਤੀਆਂ। ਸੋ ਉਸ ਦੌਰ ਦੇ ਵਿੱਚ ਜ਼ਾਹਰ ਹੈ ਕਿ ਸੰਤ ਭਿੰਡਰਾਂਵਾਲਿਆਂ ਦੇ ਅਲਫਾਜ਼ ਜਿਹੜੇ, ਜਿਨ੍ਹਾਂ ਨੇ ਧਰਮ ਯੁੱਧ ਮੋਰਚਾ, ਜਿਸ ਦਾ ਮੁੱਖ ਮੁੱਦਾ ਜਾਂ ਮੁੱਖ ਮੰਗ ਅਨੰਦਪੁਰ ਸਾਹਿਬ ਦਾ ਮਤਾ ਸੀ ਲਾਗੂ ਕਰਨਾ, ਪਰ ਉਹਨਾਂ ਨੇ ਕਿਹਾ ਸੀ ਕਿ ਭਾਈ ਅਨੰਦਪੁਰ ਦਾ ਮਤਾ ਜਿਹੜਾ ਇਨਫੈਕਟ ਟਰੂ ਫੈਡਰਲ ਸਟਰਕਚਰ ਬਣਾਉਣ ਦੀ ਗੱਲ ਕਰਦਾ ਸੀ, ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਕਿ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਦੇ ਵਿੱਚ ਇੱਕ ਗੁੱਸਾ, ਰੋਹ ਔਰ ਆਪਣੇ ਨਿਸ਼ਾਨੇ ਵੱਲ ਵਧਣ ਦੀ ਜਿਹੜੀ ਕਾਮਨਾ ਸੀ, ਔਰ ਉਹ ਪਹਿਲਾ ਮੌਕਾ ਉਹਨਾਂ ਨੂੰ ਇਕੱਠ ਕਰਨ ਦਾ, ਕਿਉਂਕਿ 85 ਦਾ ਸਾਲ ਇਵੇਂ ਹੀ ਲੰਘ ਗਿਆ ਹੈ। ਰਾਜੀਵ ਲੌਂਗੋਵਾਲ ਅਕੋਰਡ ਹੋਇਆ, ਸਰਕਾਰ ਨੇ ਬੜੀ ਚਲਾਕੀ ਨਾਲ ਬਰਨਾਲੇ ਦੀ ਸਰਕਾਰ ਬਣਾਈ, ਕਿਉਂਕਿ ਜੁਝਾਰੂ ਧਿਰਾਂ ਨੇ ਤਾਂ ਬਾਈਕਾਟ ਕੀਤਾ। ਸੋ ਫਿਰ ਬਰਨਾਲੇ ਦੀ ਸਰਕਾਰ ਨੇ ਵੀ ਉਹੀ ਕਰਤੂਤਾਂ, ਉਹ ਤਾਂ ਸੂਬੇਦਾਰ ਵਾਲਾ ਅਹੁਦਾ ਹੀ ਸੀ ਪੰਜਾਬ ਦਾ, ਉਹਨਾਂ ਨੇ ਵੀ ਪੁਲਿਸ ਮੁਕਾਬਲੇ ਔਰ ਦੂਸਰਾ ਜਾਰੀ ਰੱਖਿਆ। ਔਰ ਫਿਰ ਉਸ ਦੌਰ ਦੇ ਵਿੱਚ 26 ਜਨਵਰੀ 1986 ਨੂੰ ਦਮਦਮੀ ਟਕਸਾਲ ਵੱਲੋਂ ਸਰਬੱਤ ਖਾਲਸਾ ਕਾਲ ਕੀਤਾ ਗਿਆ ਅਕਾਲ ਤਖਤ ਸਾਹਿਬ ਦੇ ਉੱਤੇ, ਜਿਹਦੀ ਪਿਕਚਰ ਅੱਜ ਵੀ ਗਲੋਬਲ ਹੈ। ਲੱਖਾਂ ਦੀ ਗਿਣਤੀ 'ਚ ਨੌਜਵਾਨ ਖਾਸ ਤੌਰ 'ਤੇ ਉੱਥੇ ਪਹੁੰਚੇ। ਉਸ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ 5 ਮੈਂਬਰੀ
ਪੰਥਕ ਕਮੇਟੀ ਹੋਂਦ ਵਿੱਚ ਲਿਆਂਦੀ ਗਈ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਿੱਚ। ਔਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਾਲੀ ਇਸ ਪੰਥਕ ਕਮੇਟੀ ਨੇ ਫਿਰ 29 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਕੰਪਲੈਕਸ ਚੋਂ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ, ਜਿਹਦੇ ਮੁੱਢਲੇ ਲਫ਼ਜ਼ ਹੀ ਇਹ ਸਨ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਸੋ ਜ਼ਾਹਰ ਹੈ ਕਿ ਉੱਥੋਂ ਕਲੀਅਰਲੀ ਖਾਲਿਸਤਾਨ ਦੇ ਸੰਘਰਸ਼ ਦਾ ਆਗਾਜ਼ ਹੋਇਆ। ਦੁਨੀਆ ਦੀਆਂ ਹਕੂਮਤਾਂ ਨੂੰ ਅਪੀਲ ਕੀਤੀ ਗਈ ਕਿ ਭਾਈ ਜਿਹੜਾ ਉਹ ਖਾਲਿਸਤਾਨ ਨੂੰ ਮਾਨਤਾ ਦੇਣ। ਇਹ ਠੀਕ ਹੈ ਕਿ ਇਹਨਾਂ 40 ਵਰਿਆਂ 'ਚ 40 ਹੁਨਾਲ ਸਿਆਲ ਗੁਜ਼ਰੇ ਨੇ, ਮੌਕਾ ਪ੍ਰਸਤ ਵੀ ਸਾਹਮਣੇ ਆਏ, ਸ਼ਹੀਦੀਆਂ ਦੀ ਝੜੀ ਲਾਉਣ ਵਾਲੇ ਵੀ ਸਾਹਮਣੇ ਆਏ, ਸਿਦਕਵਾਨ ਵੀ ਸਾਹਮਣੇ ਆਏ, ਖਾਲਸੇ ਦੀ ਬਹਾਦਰੀ ਦੇ ਜੌਹਰ ਜ਼ਮਾਨੇ ਨੇ ਦੇਖੇ। ਟੀਸੀ ਦੇ ਬੇਰ ਜਿਹੜੇ ਨੇ ਖਾਲਸੇ ਦੇ ਜੁਝਾਰੂਆਂ ਨੇ ਲਾਏ ਨੇ, ਮੈਨੂੰ ਮੈਂਸ਼ਨ ਕਰਨ ਦੀ ਲੋੜ ਨਹੀਂ ਹੈ ਉਹਨਾਂ ਦੇ ਨਾਂ। ਔਰ ਉਹ ਸੰਘਰਸ਼ ਕੱਲਾ ਉਸ ਧਰਤੀ ਦੇ ਉੱਤੇ ਹੀ ਨਹੀਂ ਲੜਿਆ ਗਿਆ, ਜਿਸ ਅੰਦਾਜ਼ ਦੇ ਵਿੱਚ ਫਿਰ ਡਾਇਸਪੋਰਾ ਸਿੱਖਾਂ ਨੇ ਜਿਹੜਾ ਦੁਨੀਆ ਭਰ ਦੇ ਵਿੱਚ ਇਸ ਗੱਲ ਨੂੰ ਜਾਰੀ ਰੱਖਿਆ। ਜਦੋਂ ਪੰਜਾਬ ਕੱਟ ਆਫ ਸੀ, ਉੱਥੋਂ ਦੀ ਆਵਾਜ਼ ਬਾਹਰ ਨਹੀਂ ਸੀ ਨਿਕਲ ਸਕਦੀ। ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਵਰਗੀਆਂ ਜਥੇਬੰਦੀਆਂ ਨੂੰ ਉੱਥੇ ਜਾਣਾ ਅਲਾਉਡ ਨਹੀਂ ਸੀ। ਉਦੋਂ ਵੀ ਜਿਨ੍ਹਾਂ ਮਨੁੱਖੀ ਹੱਕਾਂ ਦੇ ਰਾਖਿਆਂ ਨੇ ਰਿਪੋਰਟਸ ਕੱਢੀਆਂ, ਜਸਟਿਸ ਅਜੀਤ ਸਿੰਘ ਬੈਂਸ ਤੋਂ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਔਰ ਫਿਰ ਇਹ ਸਾਰੇ ਉਸ ਮਨੁੱਖੀ ਹੱਕਾਂ ਦੀ ਮੁਹਿੰਮ ਦੇ ਜੇ ਕੋਈ ਸਰਤਾਜ ਨੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਨਾਲ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ। ਸਰਦਾਰ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਦੀ ਉਸ ਰਿਪੋਰਟ ਦੀ ਬਦੌਲਤ ਜਿਹੜਾ ਇਸ਼ੂ ਹਾਈਲਾਈਟ ਵੀ ਹੋਇਆ। ਔਰ ਇਹ ਬਰਾਬਰ ਬਾਹਰਲੇ ਸਿੱਖਾਂ ਨੇ ਪੋਲੀਟੀਕਲ ਲੌਬੀ ਵੀ ਕੀਤੀ, ਇੰਡੀਆ ਨੂੰ ਐਕਸਪੋਜ਼ ਵੀ ਕੀਤਾ। ਇੰਡੀਆ ਨੇ ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਦਾ ਸਹਾਰਾ ਲਿਆ। ਏਅਰ ਇੰਡੀਆ ਵਰਗਾ ਹਾਦਸਾ ਕਰਵਾ ਕੇ ਜਿਹਦੇ 329 ਬੇਗੁਨਾਹ ਮੁਸਾਫਰ ਔਰ ਜਹਾਜ਼ ਦਾ ਕਰੂ ਮਾਰਿਆ ਗਿਆ। ਸਿੱਖ ਮੂਵਮੈਂਟ ਨੂੰ, ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲਿਆਂਦਾ। ਹੁਣ ਅਸੀਂ 40 ਸਾਲਾਂ ਬਾਅਦ ਦੇਖਦੇ ਕਿ ਭਾਈ ਕਿਵੇਂ ਜੌਨ ਜਿਹੜਾ ਕਿਰਕੂ ਵਰਗਾ ਜਿਹੜਾ ਇੱਕ ਸਾਬਕਾ CIA ਦਾ ਉੱਚ ਅਧਿਕਾਰੀ ਹੈ, ਉਹ ਇੰਕਸ਼ਾਫ ਕਰਦਾ ਹੈ ਕਿ ਭਾਈ ਇਹਨਾਂ ਨੇ ਖੁਦ ਬਲੋ ਕੀਤਾ ਜਹਾਜ਼ ਸਿੱਖ ਸੈਪਰੇਟਿਸਟ ਨੂੰ ਬਦਨਾਮ ਕਰਨ ਦੇ ਲਈ, ਖਾਲਿਸਤਾਨ ਨੂੰ ਬਦਨਾਮ ਕਰਨ ਦੇ ਲਈ। ਔਰ ਉਹ ਉੱਥੋਂ ਉਹਨਾਂ ਦੇ ਸ਼ੁਰੂ ਹੋਏ ਆਪਰੇਸ਼ਨ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ 2023 ਦਾ ਵਰ੍ਹਾ ਸਾਡੀਆਂ ਅੱਖਾਂ ਸਾਹਮਣੇ ਕਿ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ ਭਾਈ ਪਰਮਜੀਤ ਸਿੰਘ ਪੰਜਵਾੜ, ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਔਰ ਫਿਰ ਗੁਰਪ੍ਰਤਪਾਲ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਜਿਸ ਨੂੰ ਫਾਈਲ ਕੀਤਾ। ਹੁਣ ਇਹ ਸਾਰੀ ਕਹਾਣੀ ਇਸ ਲਈ ਬਹੁਤ ਵਾਰ ਅਸੀਂ ਦੁਹਰਾਈ ਹੈ, ਲਗਾਤਾਰਤਾ ਨਾਲ ਫੈਕਟ ਤਾਂ ਉਹੀ ਹੁੰਦੇ ਨੇ। ਇਹੀ ਕਹਾਣੀ ਜਿਹੜੀ ਹੈ ਅੱਜ ਸਾਡੇ ਜਦੋਂ ਅਸੀਂ ਖਾਲਿਸਤਾਨ ਦਾ ਰੈਜ਼ਨ ਡੈਟਰ ਕਹਿੰਦੇ ਆ ਕਿ ਭਾਈ ਕੀ ਉਹਦਾ ਲੌਜਿਕ ਕੀ ਹੈ। 1849 ਤੱਕ ਸਾਡਾ ਆਪਣਾ ਰਾਜ ਸੀ, ਸੋਵਰਨ ਸੀ। 1947 ਦੇ ਵਿੱਚ ਅਸੀਂ ਤੀਸਰੀ ਧਿਰ ਸੀ। ਉਸ ਨੈਗੋਸ਼ੀਏਸ਼ਨ ਦੇ ਵਿੱਚ ਜਿਹੜੀ ਟ੍ਰਾਂਸਫਰ ਆਫ ਪਾਵਰ ਦੇ ਲਈ ਸੀ, ਵੱਖਰੀ ਕਹਾਣੀ ਹੈ ਕਿ ਅਕਾਲੀ ਲੀਡਰਸ਼ਿਪ ਦੀ ਕਮ ਅਕਲੀ ਨੇ ਸਾਨੂੰ ਕਿੱਥੇ ਲਿਜਾ ਕੇ ਸੁੱਟਿਆ। ਲੇਕਿਨ ਅਸੀਂ ਇਹਨਾਂ ਵਰਿਆਂ ਦੇ ਵਿੱਚ 40 ਵਰਿਆਂ ਦੇ ਵਿੱਚ ਜਿਵੇਂ ਇਸ ਮੂਵਮੈਂਟ ਨੂੰ ਇੱਕ ਤੋਂ ਬਾਅਦ ਇੱਕ ਫੇਜ਼ ਤੋਂ ਬਾਅਦ ਅੱਜ ਇੰਟਰਨੈਸ਼ਨਲ ਮਾਨਤਾ ਹੈ, ਖਾਲਿਸਤਾਨ ਰੈਫਰੈਂਡਮ ਰਾਹੀਂ ਇਹ ਗੱਲ ਦੁਨੀਆ ਭਰ ਦੇ ਵਿੱਚ ਪਹੁੰਚੀ ਹੈ ਕਿ ਭਾਈ ਲੱਖਾਂ ਸਿੱਖ ਜਿਹੜੇ ਬਾਹਰ ਨੇ ਉਹ ਖਾਲਿਸਤਾਨ ਚਾਹੁੰਦੇ ਨੇ। ਪੰਜਾਬ ਦੇ ਵਿੱਚ ਵੀ ਇਹੀ ਮੰਗ ਹੈ ਰੈਫਰੈਂਡਮ ਦੀ। ਔਰ ਗੱਲ ਇਹ ਨਹੀਂ ਹੈ ਕਿ ਵੀ ਇਸ ਪੀਰੀਅਡ 'ਚ ਦੇ ਬਾਵਜੂਦ ਕਿ ਪੰਜਾਬ ਦੀ ਧਰਤੀ ਦੇ ਉੱਤੇ 1.5 ਲੱਖ ਤੋਂ ਜ਼ਿਆਦਾ ਸਾਡੇ ਕੌਮ ਦੇ ਸਪੁੱਤਰ ਸਪੁੱਤਰੀਆਂ ਦੇ ਲਹੂ ਦੇ ਨਾਲ ਉਹ ਧਰਤੀ ਰੰਗੀ ਹੋਈ ਹੈ, ਪਰ ਅੱਜ ਵੀ ਉਸ ਧਰਤੀ ਦੇ ਉੱਤੇ ਉਸ ਸਿੱਖ ਕੌਮ ਦੇ ਬਹਾਦਰ ਸਿੰਘ ਸਿੰਘਣੀਆਂ ਉਹ ਬੁੱਕ ਰਹੇ ਨੇ ਆਪਣੇ, ਔਰ ਉਸ ਆਜ਼ਿਜ਼ੀ ਦੇ ਨਾਲ ਆਪਣੇ ਕੌਮੀ ਨਿਸ਼ਾਨੇ ਨੂੰ ਹਾਸਲ ਕਰਨ ਦੇ ਲਈ। ਔਰ ਜਿੱਥੇ ਦੁਨੀਆ ਭਰ ਦਾ ਅਸੀਂ ਜ਼ਿਕਰ ਕੱਲਾ ਪੈਰੇਡਸ ਨਹੀਂ, ਔਰ ਹੋਰ ਵੀ ਬਹੁਤ ਸਾਰੀਆਂ ਇਵੈਂਟਸ ਹੋਣ ਜਾ ਰਹੀਆਂ ਨੇ, ਕਿਉਂਕਿ ਅਸਲੀ ਦਿਨ ਤਾਂ 29 ਅਪ੍ਰੈਲ ਹੈ ਜਿਹੜਾ ਕਿ ਬੁੱਧਵਾਰ ਨੂੰ ਹੈ। ਔਰ ਜਿਵੇਂ ਮੋਟੀਆਂ ਜਦੋਂ ਅਸੀਂ ਖਬਰਾਂ ਦੇਖਦੇ ਹਾਂ, ਈਵਨ
ਇੱਥੇ ਗੁਰਦੁਆਰਾ ਰਿਚਮੰਡ ਹਿੱਲ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਹਰ ਸਾਲ ਹੁੰਦਾ ਹੈ। ਐਤਕੀ ਵੀ 5 ਸਿੰਘ ਜਿਹੜੇ ਨੇ ਪਿਆਰਿਆਂ ਦੇ ਰੂਪ 'ਚ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣਗੇ। ਉਸ ਸਮਾਗਮ ਨੂੰ ਜਿਹੜਾ ਖਾਲਿਸਤਾਨ ਦੀ ਯਾਦ ਨੂੰ ਸਮਰਪਿਤ ਹੋਏਗਾ। ਗੁਰਦੁਆਰਾ ਸਿੰਘ ਸਭਾ ਵਰਜੀਨੀਆ ਭਾਈ ਜੱਸਾ ਸਿੰਘ ਹੋਰਾਂ ਨੇ ਸਾਨੂੰ ਉਸ ਦੀ ਭੇਜੀ ਹੈ ਅਪੀਲ ਵੀ, ਉਹ ਵੀ ਵੱਡੇ ਪੈਮਾਨੇ ਦੇ ਉੱਤੇ ਉਸੇ ਦਿਨ ਬੁੱਧਵਾਰ ਦਿਨ ਦੇ ਦਿਨ ਜਿਹੜਾ ਹੈ ਉਹ ਖਾਲਿਸਤਾਨ ਡੇ ਨੂੰ ਸਮਰਪਿਤ ਜਿਹੜਾ ਨਿਸ਼ਾਨ ਸਾਹਿਬ ਨੂੰ ਸਲਾਮੀ ਔਰ ਖਾਲਿਸਤਾਨ ਦੇ ਲਈ ਆਪਣੀ ਵਚਨਬੱਧਤਾ ਦੁਹਰਾਈ ਜਾਏਗੀ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸ਼ਹਿਰਾਂ ਤੋਂ ਰਿਪੋਰਟਸ ਨੇ ਔਰ ਉਸੇ ਕੰਟੈਕਸਟ ਦੇ ਵਿੱਚ ਫਿਰ ਜਿਹੜਾ ਮਈ ਦਾ ਪਹਿਲਾ ਸੈਚਰਡੇ ਹੈ, ਯਾਨੀ ਨੈਕਸਟ ਸੈਚਰਡੇ ਹੁਣ ਤੋਂ ਜਿਹੜਾ ਆਉਣ ਵਾਲਾ ਹੈ, ਇਹ ਸਰੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ, ਮੈਜੋਰਿਟੀ ਆਫ them ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਵੱਡੇ ਪੈਮਾਨੇ ਦੇ ਉੱਤੇ ਇੱਕ ਸੈਮੀਨਾਰ ਜਿਹੜਾ ਬਾਹਰ ਪਬਲਿਕ ਹਾਲ ਦੇ ਵਿੱਚ ਕੀਤਾ ਜਾ ਰਿਹਾ, ਜਿਹਦੇ ਵਿੱਚ ਮੈਂ ਵੀ ਸ਼ਮੂਲੀਅਤ ਕਰਾਂਗਾ। ਡਾਕਟਰ ਇਕਦਾਰ ਕਰਾਮਤ ਚੀਮਾ ਇੰਗਲੈਂਡ ਤੋਂ ਆ ਰਹੇ ਨੇ, ਭਾਈ ਮਨਿੰਦਰ ਸਿੰਘ ਸਿੱਖ ਫੈਡਰੇਸ਼ਨ ਕੈਨੇਡਾ, ਜਿਨ੍ਹਾਂ ਨੂੰ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੈ, ਉਹ ਐਜ਼ ਏ ਗੈਸਟ ਸਪੀਕਰ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ। ਔਰ ਫਿਰ ਐਤਵਾਰ ਦਾ ਦੀਵਾਨ ਦਸ਼ਮੇਸ਼ ਦਰਬਾਰ 'ਚ, ਜਿੱਥੇ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਖਾਸ ਤੌਰ 'ਤੇ ਭਾਈ ਪਰਮਜੀਤ ਸਿੰਘ ਪੰਜਵੜ ਔਰ ਭਾਈ ਹਰਦੀਪ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ, ਇਹ ਸਾਰੇ ਜਿਨ੍ਹਾਂ ਨੂੰ ਜਿਹੜਾ ਹੈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਬਣਾਇਆ ਗਿਆ, ਉਹਨਾਂ ਦੀ ਯਾਦ ਨੂੰ ਸਮਰਪਿਤ ਹੋਏਗਾ। ਸੋ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਭਾਈ ਜਿੱਥੇ ਜਿੱਥੇ ਵੀ ਸਮਾਗਮ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਊਯਾਰਕ ਸਿੱਖ ਡੇ ਪੈਰੇਡ ਦੇ ਹਵਾਲੇ ਨਾਲ ਅਸੀਂ ਆਪਣੇ ਪਹਿਲੇ ਕਮੈਂਟਸ ਵੀ ਕਿਹਾ ਸੀ, ਜਦੋਂ ਕਿ ਤੁਸੀਂ ਇੰਟਰਵਿਊ ਕਰ ਰਹੇ ਸੀ, ਕਿ ਭਾਈ ਇਹ ਤਾਂ ਇੱਕ ਰਿਬੈਲੀਅਸ ਪੈਰੇਡ ਹੈ। ਜੂਨ 84 ਦਾ ਘੱਲੂਘਾਰਾ ਵਾਪਰਿਆ, 15 ਅਗਸਤ ਦੀ ਇੰਡੀਆ ਡੇ ਪੈਰੇਡ ਸੀ, ਇੱਥੇ ਵੱਡੇ ਪੈਮਾਨੇ 'ਚ ਵੱਡੇ ਤਿਰੰਗੇ ਲੈ ਕੇ ਔਰ ਸੱਜ ਫੱਬ ਕੇ ਜਿਹੜੇ ਹਿੰਦੂ ਤਵੀ ਨੇ ਉਹ ਤੁਰੇ ਸੀ। ਔਰ ਸਿੱਖ ਨੌਜਵਾਨਾਂ ਨੇ ਜਿਨ੍ਹਾਂ ਦੇ ਸੀਨਿਆਂ ਦੇ ਅੰਦਰ ਸੱਲ ਸਨ, ਅਜੇ ਜੂਨ ਵਾਪਰ ਕੇ ਹਟਿਆ ਸੀ, ਵਿਚਾਲੇ ਤਾਂ ਅਜੇ ਕੁਛ ਹਫ਼ਤੇ ਹੀ ਹੋਏ ਸੀ, ਉਹਨਾਂ ਨੇ ਕਿਹਾ ਵੀ ਹੁਣ ਇੱਥੇ ਤੁਹਾਨੂੰ ਅਸੀਂ ਇਹ ਇੰਡੀਆ ਨਹੀਂ ਕਰਨ ਦੇਣਾ ਹੈ। ਉਹਨਾਂ ਨੇ ਉਹਨਾਂ ਦੇ ਐਨ ਪੂਰਾ ਇੱਕ ਆਪਰੇਸ਼ਨ ਸੀ, 80-90 ਨੌਜਵਾਨ ਉਹਦੇ 'ਚ ਸ਼ਾਮਲ ਸੀ। ਉਹਨਾਂ ਨੇ ਸਾਰੇ ਉਹਨਾਂ ਦੇ ਫਲੋਟ ਫਲਾਟ ਉਲਟਾ ਕੇ ਮਾਰੇ, ਭਗਦੜ ਮਚੀ, ਤਿਰੰਗੇ ਛੱਡ ਕੇ ਦੌੜੇ। ਔਰ ਬੇਸ਼ੱਕ ਉਹਨਾਂ ਵਿਚਾਰਿਆਂ 'ਚੋਂ ਬਹੁਤ ਸਾਰਿਆਂ ਨੇ ਸਫ਼ਰ ਕੀਤਾ, ਪੁਲਿਸ ਆਈ, ਹੈਲੀਕਾਪਟਰ ਆਏ, ਲੇਕਿਨ ਉਹਨਾਂ ਨੇ ਇਹ ਤਈਆ ਕੀਤਾ ਵੀ ਹੁਣ ਅਸੀਂ ਇਹਨਾਂ ਦੇ ਜਿਹੜੀ ਹੈ ਜਿੱਥੇ ਇਹ ਕਰਦੇ ਨੇ, ਸਾਡਾ ਆਪਣਾ ਨੇਸ਼ਨ ਹੈ ਹੁਣ ਖਾਲਿਸਤਾਨ, ਅਸੀਂ ਪੈਰੇਡ ਕਰ 2 ਸਾਲ ਦੇ ਐਫਰਟ ਤੋਂ ਬਾਅਦ ਇਸ ਪੈਰੇਡ ਦੀ ਜਿਹੜੀ ਹੈ ਉਹ ਸ਼ੁਰੂਆਤ ਹੋਈ। ਔਰ ਅੱਜ ਜਦੋਂ ਕਿ 78ਵੀਂ ਸਿੱਖ ਡੇ ਪੈਰੇਡ ਸੀ, ਇਹ ਆਪਣੇ ਆਪ ਦੇ ਵਿੱਚ, ਔਰ ਬਹੁਤ ਵਾਰ ਜਦ ਕੁਝ ਚੀਜ਼ਾਂ ਹਿਸਟੋਰੀਕਲ ਹੁੰਦੀਆਂ ਨੇ, ਦੀਪ ਸਿੱਧੂ ਨੇ ਆਪਣੀ ਇੱਕ ਪ੍ਰੈਜੈਂਟੇਸ਼ਨ ਦੇ ਵਿੱਚ ਇੱਕ ਵਾਰੀ ਕਿਹਾ ਸੀ ਕਿ ਇੱਥੇ ਇਹ ਸਾਨੂੰ ਪੰਥ ਦੀ, ਕੌਮ ਦੀ ਗੱਲ ਨਹੀਂ ਕਰਨ ਦਿੰਦੇ। ਦੇਖੋ ਨਿਊਯਾਰਕ ਦੀ ਮੈਨਹਟਨ ਦੇ ਵਿੱਚ ਜਿਹੜੇ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਜਿਹੜੀ ਹੈ ਉਹ ਸਿੱਖ ਡੇ ਪੈਰੇਡ ਹੁੰਦੀ ਹੈ। ਔਰ ਮੈਂ ਸਮਝਦਾ ਵੀ ਇਕੱਲਾ ਇਹੀ ਨਹੀਂ ਕਿ ਵੀ ਖਾਲਿਸਤਾਨ ਦੇ ਝੰਡੇ ਜਾਂ ਖਾਲਿਸਤਾਨ ਦੀ ਇਹ ਪੈਰੇਡ ਇੱਕ ਜਿਹੜੀ ਹੈ ਵਾਈਬਰੈਂਟ ਖਾਲਿਸਤਾਨ ਦੀ ਆਵਾਜ਼ ਬਣੀ, ਜਿਹੜੀ ਸਿੱਖ ਪੋਲੀਟੀਕਲ ਪਾਵਰ ਵੀ ਹੈ ਲੋਕਲ ਲੈਵਲ ਦੇ ਉੱਤੇ, ਉਸ ਦਾ ਨਤੀਜਾ ਸੀ ਕਿ ਪਹਿਲੀ ਵਾਰ ਇਸ ਲੈਵਲ ਦੇ ਉੱਤੇ ਜਿਹੜਾ ਜ਼ੋਰਾਨ ਮਮਦਾਨੀ ਨਿਊਯਾਰਕ ਮੇਅਰ ਹੈ, ਸਪੈਸ਼ਲੀ ਉਹਨਾਂ ਦਾ ਸਾਰਾ ਸਟਾਫ ਔਰ ਦੂਜੀ ਅਲੱਗ ਸਟੇਜ ਲੱਗੀ ਹੋਈ ਸੀ, ਜਿਹਦੇ ਤੇ ਆ ਕੇ ਉਹਨੇ ਮਾਰਚ ਵੀ ਕੀਤਾ ਥੋੜੀ ਦੇਰ, ਕਿਉਂਕਿ ਮੀਂਹ ਜ਼ਿਆਦਾ ਸੀ, ਅਦਰਵਾਈਜ਼ ਉਹਨੇ ਥਰੂ ਆਊਟ ਮਾਰਚ ਕਰਨਾ ਸੀ। ਔਰ ਫਿਰ ਉਹਨੇ ਐਡਰੈਸ ਕਰਦਿਆਂ ਸਿੱਖ ਕੌਮ ਦਾ ਸ਼ੁਕਰੀਆ ਵੀ ਅਦਾ ਕੀਤਾ। ਔਰ ਇਹੀ ਜ਼ੋਰਾਨ ਮਮਦਾਨੀ ਹੈ ਕਿ ਜਦੋਂ ਅਸੈਂਬਲੀਮੈਨ ਸੀ ਤੇ ਉਹਨੇ ਹੋਰ 8-9 ਆਪਣੇ ਅਸੈਂਬਲੀਮੈਨ ਨਾਲ ਲੈ ਕੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਸਿੱਖ ਸਨ ਉਹਨਾਂ ਦਾ ਨਾਂ ਲੈ ਕੇ, ਮੇਰਾ ਵੀ ਮੈਂਸ਼ਨ ਕੀਤਾ, ਉਹਨਾਂ ਨੇ ਜਿਹੜਾ ਲੈਟਰ ਵੀ ਲਿਖਿਆ ਸੀ ਟੂ ਦਾ ਪ੍ਰੈਜ਼ੀਡੈਂਟ ਬਾਈਡਨ ਐਟ ਦੈਟ ਟਾਈਮ ਕਿ ਐਕਸ਼ਨ ਲਓ। ਫਿਰ ਵਰਲਡ ਸਿੱਖ ਪਾਰਲੀਮੈਂਟ ਦੇ ਨਿਊਯਾਰਕ ਸੈਸ਼ਨ ਦੇ ਵਿੱਚ ਆ ਕੇ ਵੀ ਉਹਨਾਂ ਨੇ ਕਿਹਾ ਵੀ ਇਹ ਹਰ ਇੱਕ ਨੂੰ ਹੱਕ ਹੈ ਕਿ ਆਜ਼ਾਦੀ ਨਾਲ ਆਪਣੇ ਉਹ ਗੱਲ ਕਰ ਸਕੇ। ਸੋ ਇਹ ਸਾਡੀ ਸਟਰੈਂਥ ਹੈ, ਅਦਰਵਾਈਜ਼ ਤਾਂ ਇਹਨਾਂ ਨੇ ਤਾਂ ਖਾਲਿਸਤਾਨ ਨੂੰ ਇੰਨਾ ਹੋਗਾ ਬਣਾਇਆ ਸੀ ਕਿ ਕੋਈ ਨੇੜੇ ਨਹੀਂ ਸੀ ਲੱਗ ਸਕਦਾ। ਅੱਜ ਨਾ ਸਿਰਫ ਜ਼ੋਰਾਨ ਮਮਦਾਨੀ ਜਿਹੜਾ ਉਹ ਇਸ ਪੈਰੇਡ ਦਾ ਹਿੱਸਾ ਸੀ, 2 ਸਿੱਖ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਉਹਨੇ ਹਾਇਰ ਲੈਵਲ ਦੇ ਉੱਤੇ ਅਪਾਇੰਟ ਕੀਤਾ, ਜਿਹੜਾ ਉਹ ਡਿਪਟੀ ਕਮਿਸ਼ਨਰ ਵੀ ਜੱਗਾ ਸਿੰਘ, ਮਨਵੀਰ ਸਿੰਘ, ਡਾਕਟਰ ਰਣਜੀਤ ਸਿੰਘ ਦਾ ਸਪੁੱਤਰ ਹੈ ਮਨਵੀਰ ਸਿੰਘ, ਉਹ ਵੀ ਸਨ, ਉਹਨਾਂ ਨੂੰ ਵੀ 2 ਦਿਨ ਪਹਿਲਾਂ ਵੀ ਸਿਟੀ ਹਾਲ ਦੇ ਵਿੱਚ ਆਨਰ ਕੀਤਾ। ਮੈਂ
ਇਸ ਲਈ ਕਹਿ ਰਿਹਾ ਵੀ ਬਹੁਤ ਵਾਰ ਇਹ ਹੁੰਦਾ ਜਿਹੜੇ ਲੋਕ ਕਹਿੰਦੇ ਨੇ ਜੀ ਕੀ ਖੱਟਿਆ, ਮੁੰਡੇ ਮਰਵਾ ਲਏ, ਇੰਨੇ ਸਾਲਾਂ 'ਚ ਬਣਿਆ ਨਹੀਂ, ਹੁਣ ਕਦੋਂ ਬਣੂ, ਕੀ ਬਣੂ, ਅਸੀਂ ਦੇਖ ਕੇ ਜਾਵਾਂਗੇ ਕਿ ਨਹੀਂ ਜਾਵਾਂਗੇ। ਇਹ ਕੋਈ ਮੇਲਾ ਥੋੜੀ ਹੈ, ਇਹ ਤਾਂ ਭਾਈ ਤੁਸੀਂ ਸਿੱਖਾਂ ਦੇ ਘਰ ਹੀ ਜੰਮੇ ਹੋ, ਤੁਸੀਂ ਦੇਖੋ ਵੀ ਤੁਹਾਡਾ ਇਹਦੇ 'ਚ ਯੋਗਦਾਨ ਕੀ ਹੋਣਾ ਚਾਹੀਦਾ ਔਰ ਕੀ ਹੈ। ਔਰ ਈਵਨ ਪੰਜਾਬ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇੱਕ ਵਾਈਬ੍ਰੈਂਟ ਆਵਾਜ਼ ਹੈ, ਇਹ ਪੂਰੀ ਤਾਕਤਵਰ ਆਵਾਜ਼ ਹੈ, ਤਾਂ ਫਿਰ ਇਹਨਾਂ ਦੀ ਟ੍ਰਿਬਿਊਨ ਦੀ ਹੈਡਲਾਈਨ ਹੈ, ਸਿੱਖ ਹਾਰਡਲਾਈਨ ਗਰੁੱਪਸ plan events in India and abroad to mark 40th anniversary of Khalistan Declaration. Or in Punjab, several groups have announced that an ardas will be held at Sri Akal Takht Sahib on April 29. Shromani Akali Dal Amritsar, Dal Khalsa, Hawara Committee और ਜਿਹੜੀ ਹੈ ਉਹਨਾਂ ਦੇ ਨਾਲ ਅਕਾਲੀ ਦਲ ਪੰਚ ਪ੍ਰਧਾਨੀ, ਇਹ ਸਾਰੇ ਟੁਗੈਦਰ ਜਿਹੜੀਆਂ ਪੰਥਕ ਧਿਰਾਂ ਜਿਨ੍ਹਾਂ ਨੇ 40 ਸਾਲ ਦੇ ਸਫ਼ਰ ਦੇ ਵਿੱਚ ਕੋਈ ਡੋਲਣਾ ਨਹੀਂ ਦਿਖਾਇਆ ਹੈ ਔਰ ਇਹ ਲੰਬੀ ਚੌੜੀ ਔਰ ਬਾਹਰ ਵੀ ਉਹਨਾਂ ਨੇ ਜਿਹੜੀ ਇਹ ਖਬਰ ਵੀ ਦਿੱਤੀ ਹੈ ਖਾਲਿਸਤਾਨ ਦੇ ਝੰਡਿਆਂ ਦੇ ਨਾਲ, ਕਿਉਂਕਿ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਵੀ ਅਸੀਂ ਤਾਂ ਇੱਥੇ ਆਵਾਜ਼ ਬੰਦ ਕਰਨੀ ਚਾਹੀ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਕਾਲ ਤਖਤ ਤੇ ਅਰਦਾਸ ਹੋਏਗੀ 29 ਅਪ੍ਰੈਲ ਨੂੰ ਖਾਲਿਸਤਾਨ ਦੀ, ਜਿੱਥੋਂ ਇਹ ਐਲਾਨਨਾਮਾ ਹੋਇਆ, ਪਰ ਇਹਦੇ ਨਾਲ ਨਾਲ ਦੁਨੀਆ ਭਰ ਦੇ ਜਿਹੜੀਆਂ ਵੱਡੀਆਂ ਸਿਟੀਜ਼ ਨੇ ਅਕ੍ਰਾਸ ਯੂਰਪ ਐਂਡ ਨਾਰਥ ਅਮਰੀਕਾ ਇਨਕਲੂਡਿੰਗ ਬ੍ਰਸਲਸ, ਬੈਲਜੀਅਮ, ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ, ਕੈਨੇਡਾ, ਇਹ ਇਸ ਦਿਨ ਨੂੰ ਵੱਡੇ ਪੈਮਾਨੇ ਦੇ ਉੱਤੇ ਯਾਦ ਕੀਤਾ ਜਾਏਗਾ। ਖਾਲਿਸਤਾਨ ਦੀ ਕਾਇਮੀ ਲਈ ਵਚਨਬੱਧਤਾ ਦੁਹਰਾਈ ਜਾਏਗੀ ਔਰ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਦੇ ਬਾਹਰ ਫਿਊਚਰ ਦੇ ਲਈ ਪਾਲਿਸੀ ਡਾਕੂਮੈਂਟ ਜਾਰੀ ਕੀਤਾ ਜਾਏਗਾ ਕਿ ਸਾਡਾ ਅਸੀਂ ਹੁਣ ਅੱਗੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਕੀ ਕਰਨਾ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਆਪਣੇ ਆਪ ਦੇ ਵਿੱਚ ਕਿ ਜੇ 40 ਸਾਲ ਇਸ ਲੈਵਲ ਦਾ ਤਸ਼ੱਦਦ ਕਰਕੇ ਉੱਥੇ ਵੀ ਇੱਧਰ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਖਾਲਿਸਤਾਨ ਦੀ ਆਵਾਜ਼ ਅੱਜ ਖਾਲਿਸਤਾਨ ਹਕੀਕਤ ਬਣਨ ਜਾ ਰਿਹਾ, ਬਹੁਤਾ ਦੂਰ ਨਹੀਂ ਹੈ। ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਉਸ ਪਰਸੋਂ ਵਾਲੇ ਇਕੱਠ ਦੇ ਵਿੱਚ ਇਹ ਕਿਹਾ ਸੀ ਕਿ ਪੋਸਟ ਸੈਕੰਡ ਵਰਲਡ ਵਾਰ ਵਰਲਡ ਆਰਡਰ ਟੁੱਟ ਰਿਹਾ, ਨਵਾਂ ਵਰਲਡ ਆਰਡਰ ਹੈ ਔਰ ਉਸ ਦੇ ਵਿੱਚ ਸਾਡੇ ਖਿੱਤੇ ਦੇ ਵਿੱਚ ਹੀ, ਭਾਵੇਂ ਉਹ ਈਰਾਨ ਕ੍ਰਾਈਸਿਸ ਹੈ ਜਾਂ ਮਿਡਲ ਈਸਟ ਹੈ ਜਾਂ ਸੈਂਟਰਲ ਏਸ਼ੀਅਨ ਰਿਪਬਲਿਕਸ ਹੈ ਜਾਂ ਇੰਡੀਆ ਦਾ ਭੂਤਰਾਪਨ ਜਿਹੜਾ ਹੁਣ ਐਨ ਕੰਨ 'ਚ ਪਾਇਆ ਨਹੀਂ ਰੜਕਦੇ ਜਿਵੇਂ ਦਾ ਉਹਨਾਂ ਦਾ ਇਸ ਵੇਲੇ ਉਹ ਮਰੀਅਲ ਸੱਪ ਵਾਲਾ ਹਾਲ ਹੈ ਜਿਹੜਾ ਕਿ ਠੰਡ ਨਾਲ ਵੀ ਕੋੜੂ ਹੋਇਆ, ਉੱਤੇ ਡਾਂਗਾਂ ਵੀ ਵੱਜੀਆਂ ਹੋਈਆਂ, ਲੇਕਿਨ ਉਹ ਜ਼ਹਿਰ ਬੈਠੇ ਘੋਲ ਰਹੇ ਨੇ। ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਭਾਈ ਸਿੱਖ ਸੰਘਰਸ਼ ਜਿਹੜਾ ਖਾਲਿਸਤਾਨ ਦਾ ਹੈ ਇਹ ਇਸ ਵੇਲੇ ਇੰਟਰਨੈਸ਼ਨਲ ਮਾਨਤਾ ਪਾ ਚੁੱਕਾ ਹੈ। ਅੱਜ ਖਾਲਿਸਤਾਨ ਲਈ ਕੰਮ ਕਰਨ ਵਾਲਿਆਂ ਨੂੰ ਬਾਹਰਲਾ ਮੀਡੀਆ ਕੋਈ ਦਹਿਸ਼ਤਗਰਦ ਨਹੀਂ ਲਿਖਦਾ, ਖਾਲਿਸਤਾਨੀ ਐਕਟਿਵਿਸਟ ਲਿਖਦਾ ਹੈ। ਸਾਡੇ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਆਪਣੇ ਆਪ ਦੇ ਵਿੱਚ। ਔਰ ਇਸ ਮੌਕੇ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਭਾਈ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਅੱਗੇ ਭੇਟ ਕੀਤੇ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਣ ਮਤਾ ਹੋਏ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏ, ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਅਸੀਂ ਨਤਮਸਤਕ ਹੁੰਦੇ ਹਾਂ, ਸਿਜਦਾ ਕਰਦੇ ਹਾਂ। ਔਰ ਉਹਨਾਂ ਨੇ ਸਾਨੂੰ ਇਹ ਦੱਸ ਦਿੱਤਾ ਕਿ ਜਿਹੜਾ मकतल दे विच जिस शान दे नाल जांदा है, जिस धज से कोई मकतल में गया वो शान सलामत रहती है, इस जां की तो कोई बात नहीं, ये जां तो आनी जानी है। खालिस्तान जिंदाबाद। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ ਜੋ ਸਾਨੂੰ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5167619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਜੋ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।